वाहिगुरू जी का खालसा वाहिगुरू जी की फतेह। मैं अमरवीर सिंह TV84 के इस प्रोग्राम में आप सब का स्वागत करदा। व्यूअर्स, पिछले दिनी कावेरी नदी के पानियां की वंड नूं लैके करनाटका और तमिलनाडु विच आपसी टसल नाल जूझ रहे हैं। भारत की सुप्रीम कोर्ट वालों पहला करनाटका नूं हुक्म किया गया सी कि वह हर रोज़ 15,000 क्यूसिक्स पानी तमिलनाडु नूं देवे। करनाटका के विरोध तो बाद सुप्रीम कोर्ट ने बाद विच 12,000 क्यूसिक्स और हुण 6,000 क्यूसिक्स पानी तमिलनाडु नूं देण दा हुक्म दिता है। इस समय दौरान करनाटक विच हिंसक प्रदर्शन भी होए हैं, जिस विच पुलिस की गोली नाल एक प्रदर्शनकारी की मौत भी हो चुकी है। लोकां लई पानी की अहमियत तो शुरू होके दरियाई पानियां लई किवें राज लड़न तक जाते हैं, इस संबंधी कुछ कानूनी नुकतिਆਂ बारे जानकारी लैण लई अज असीं चंडीगढ़ तो एडवोकेट जसपाल सिंह मंझपुर नाल गलबात करांगे। आओ अज की विचार चर्चा की शुरुआत करते हैं। हाँ जी मंझपुर साहब, वाहिगुरू जी का खालसा वाहिगुरू जी की फतेह। वाहिगुरू जी का खालसा वाहिगुरू जी की फतेह। मंझपुर साहब, सारिਆਂ ਤੋਂ ਪਹਿਲਾਂ मैं तुहाडे कोलों यही जानना चाहूँगा कि जिहड़ा कावेरी नदी नूं लैके करनाटका ते तमिलनाडु दे विचाले जिहड़ी ये टसल चल रही है, ਇਹਦਾ ਪਿਛੋਕੜ ਕੀ ਹੈਗਾ ਤੇ ਤੁਹਾਡਾ ਇਹਦੇ ਤੇ ਲੀਗਲ ਓਪੀਨੀਅਨ ਕੀ ਹੈ? देखो जिहड़ा कावेरी नदी हैगी आ, एक बहुत पतली नदी आ, करीब 800 किलोमीटर लंबी नदी हैगी जी। ते इन्हां दा जिहड़ा ਇਹਦਾ वगदी है तमिलनाडु तो भी जांदी, करनाटका चों शुरू होके तमिलनाडु च जांदी आ। ਇਹਦਾ ਜਿਹੜਾ ਕਾਵੇਰੀ ਨਦੀ ਦਾ ਬੇਸਨ ਹੈਗਾ, ਜਿਹੜਾ ਕੁਦਰਤੀ ਤੌਰ ਤੇ ਹਰੇਕ ਜਿਹੜੀ ਮੇਨ ਨਦੀ ਹੈਗੀ ਹੈ ਉਹਦਾ ਇੱਕ ਬੇਸਨ ਏਰੀਆ ਹੁੰਦਾ। ਉਹਦੇ ਵਿੱਚ ਤਮਿਲਨਾਡੂ, ਕਰਨਾਟਕਾ ਕੁਛ ਹਿੱਸਾ, ਪੌਂਡੀਚੇਰੀ ਦਾ ਇੱਕ ਹਿੱਸਾ ਤੇ ਕੇਰਲਾ ਦਾ ਵੀ ਥੋੜਾ ਜਿਹਾ ਹਿੱਸਾ ਇਸ ਬੇਸਨ ਦੇ ਵਿੱਚ ਜਿਹੜਾ ਸਾਂਝਾ ਆਉਂਦਾ ਹੈਗਾ ਜੀ। ਕਰਨਾਟਕਾ ਦਾ ਜਿਹੜਾ ਬਹੁਤਾ ਹਿੱਸਾ ਹੈਗਾ ਉਹ ਕ੍ਰਿਸ਼ਨਾ ਨਦੀ ਦੇ ਬੇਸਨ ਦੇ ਵਿੱਚ ਕਵਰ ਹੁੰਦਾ ਤੇ ਅੱਧੇ ਤੋਂ ਥੱਲੇ ਜਿਹੜਾ ਹੈਗਾ ਉਹ ਕਾਵੇਰੀ ਨਦੀ ਦਾ ਹੈਗਾ ਹੈ ਜੀ। ਤੇ ਪਹਿਲਾਂ ਇਹ ਯਾਨੀ ਕਿ ਜਿਹੜਾ ਇਹਨਾਂ ਅੰਗਰੇਜ਼ਾਂ ਦੇ ਟਾਈਮ ਦੇ ਵਿੱਚ ਜਿਹੜੀ ਮਦਰਾਸ ਪ੍ਰੈਜ਼ੀਡੈਂਸੀ ਤੇ ਸਟੇਟ ਆਫ ਮੈਸੂਰ ਸੀਗੀ, ਇਹਨਾਂ ਦੇ ਵਿੱਚ ਪਹਿਲਾਂ 1892 ਚ ਤੇ ਅੰਗਰੇਜ਼ਾਂ ਦੇ ਟਾਈਮ ਹੀ ਇਹ ਸਮਝੌਤੇ ਹੋਏ ਕੋ ਪਾਣੀ ਦੇ ਲੈਣ ਦੇ ਸੰਬੰਧ। ਕਿਉਂਕਿ ਸਭ ਤੋਂ ਪਹਿਲੀ ਗੱਲ ਇਹ ਆ ਵੀ ਇਹ ਉਸ ਤਰ੍ਹਾਂ ਦਾ ਮਸਲਾ ਨਹੀਂ ਹੈਗਾ ਜਿਵੇਂ ਪੰਜਾਬ, ਦਿੱਲੀ, ਰਾਜਸਥਾਨ, ਹਰਿਆਣੇ ਦੇ ਨਾਲ ਹੈਗਾ ਸਤਲੁਜ ਬਿਆਸ ਦੇ ਪਾਣੀਆਂ ਦੀ ਵੰਡ ਦਾ। ਇਹ ਕਿਉਂਕਿ ਬੇਸਨ ਸਾਂਝਾ ਹੈਗਾ, ਇਸ ਕਰਕੇ ਹਿੱਸਾ ਤਾਂ ਉਹਨਾਂ ਦਾ ਤਮਿਲਨਾਡੂ ਦਾ ਉਹਨਾਂ ਕਾਵੇਰੀ ਦੇ ਵਿੱਚ ਬਣਦਾ ਹੀ ਹੈਗਾ। ਇਹ ਇਸ ਗੱਲ ਤੋਂ ਪਹਿਲੀ ਗੱਲ ਤਾਂ ਇਹ ਵੀ ਮੁਨਕਰ ਨਹੀਂ ਹੋਇਆ ਜਾ ਸਕਦਾ ਜੀ ਵੀ ਉਹਨਾਂ ਦਾ ਕਿੰਨਾ ਹਿੱਸਾ ਹੈਗਾ। ਹੁਣ ਇਹਦੇ ਵਿੱਚ ਸਿੱਧੇ ਤੌਰ ਦੇ ਉੱਤੇ ਸੁਪਰੀਮ ਕੋਰਟ ਦੀ ਦਖਲਅੰਦਾਜ਼ੀ ਰੋਜ਼ ਉਹਨਾਂ ਦੀ ਸੁਣਵਾਈ ਹੁਣ ਨੈਕਸਟ ਜਿਹੜੀ ਡੇਟ ਆਫ ਹੀਅਰਿੰਗ ਆ 30 ਤਰੀਕ ਰੱਖੀ ਆ ਉਹਨਾਂ ਨੇ ਜੀ। ਅੱਜ ਵੀ ਉਹਨਾਂ ਨੇ ਜਿਹੜੀ ਆ ਉਹਨਾਂ ਨੇ ਰੱਖਿਆ, ਅੱਜ ਬੁੱਧਵਾਰ ਅੱਜ ਵੀ ਰੱਖੀ। ਉਸ ਤੋਂ ਬਾਅਦ 30 ਤਰੀਕ ਵੀ ਉਹਨਾਂ ਨੇ ਜਿਹੜੀ ਕਰਨਾਟਕਾ ਨੇ ਫਾਈਲ ਕੀਤੀ ਆ, ਸਾਡੇ ਤਾਂ ਦੋਨਾਂ ਸਦਨਾਂ ਨੇ ਪਾਸ ਕਰ ਦਿੱਤਾ ਹੈਗਾ ਵੀ ਅਸੀਂ ਨਹੀਂ ਪਾਣੀ ਦੇ ਸਕਦੇ ਤਮਿਲਨਾਡੂ ਨੂੰ। ਜਾਂ ਉਹ ਪਹਿਲਾਂ 10,000 ਕਿਊਸਿਕ ਵਾਟਰ ਦਿੰਦੇ ਸੀ, ਇਹ ਕਹਿੰਦੇ 20 ਦਿਓ। ਉਹ ਫਿਰ ਉਹਨਾਂ ਸੁਪਰੀਮ ਕੋਰਟ ਨੇ ਕੀਤਾ ਵੀ 15 ਦਿਓ, ਉਹਨਾਂ ਨੇ ਕਿਹਾ 12 ਦਿਓ ਸੁਪਰੀਮ ਕੋਰਟ ਦਿੱਤੀ। ਹੁਣ ਉਹਨਾਂ ਨੇ ਕਿਹਾ ਵੀ 6,000 ਕਿਊਸਿਕ ਵਾਟਰ ਪਰ ਡੇ ਤੁਸੀਂ 30 ਤੱਕ ਦਿਓ ਜੀ। ਸੋ ਇਹ ਵੰਡ ਦਾ ਰੌਲਾ ਜਿਹੜਾ ਅਸਲ ਦੇ ਵਿੱਚ ਹੈਗਾ ਉਹ ਹੈਗਾ ਤਮਿਲਨਾਡੂ ਤੇ ਕਰਨਾਟਕਾ ਦਾ। ਪਰ ਇਹਦੇ ਵਿੱਚ ਇਹਨੂੰ ਇੱਕ ਪਾਲਿਸੀ ਦੇ ਤਹਿਤ ਜਿਵੇਂ ਸੈਂਟਰਲਾਈਜੇਸ਼ਨ ਆਫ ਵਾਟਰ ਕਰ ਰਹੀ ਆ। ਪਹਿਲਾਂ ਵਾਜਪਾਈ ਦੇ ਟਾਈਮ ਵੀ ਨਹਿਰਾਂ ਨੂੰ, ਦਰਿਆਵਾਂ ਨੂੰ ਜੋੜਨ ਦੀ ਗੱਲ ਕੀਤੀ ਗਈ, ਹੁਣ ਵੀ ਕੀਤੀ ਗਈ। ਉਮਾ ਭਾਰਤੀ ਨੇ ਵੀ ਪਿਛਲੇ ਦਿਨ ਇਸ ਗੱਲ ਤੇ ਕੀਤਾ ਵੀ ਸਾਰੇ ਦਰਿਆ ਜੋੜ ਰਹੇ ਆ ਜੀ। ਉਹ ਬਿਲਕੁਲ ਹੀ ਗੈਰ ਕੁਦਰਤੀ ਜਿਹੜੀ ਯੋਜਨਾ ਹੈਗੀ ਆ ਤੇ ਉਹਦੇ ਤਹਿਤ ਹੀ ਹੁਣ ਇਹਨਾਂ ਨੇ ਮੈਨੇਜਮੈਂਟ ਬੋਰਡ ਜਿਵੇਂ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਇੱਥੇ ਬਣਾ ਕੇ ਤੇ ਸਾਰਾ ਕੰਟਰੋਲ ਸੈਂਟਰ ਨੇ ਆਪਣੇ ਹੱਥਾਂ ਦੇ ਵਿੱਚ ਪਾਣੀ ਦਾ ਲੈ ਲਿਆ। ਇਸੇ ਤਰ੍ਹਾਂ ਉੱਥੇ ਸੁਪਰੀਮ ਕੋਰਟ ਨੇ ਕਿਹਾ ਵੀ ਜਿਹੜੀ ਉਹ ਟ੍ਰਿਬਿਊਨਲ ਬਣਾਇਆ ਸੀ ਉਹਦੇ ਵਿੱਚ ਇੱਕ ਰਿਕਮੈਂਡੇਸ਼ਨ ਸੀਗੀ ਵੀ ਜਿਹੜੀ ਬੋਰਡ ਬਣਾਇਆ ਜਾਵੇ ਮੈਨੇਜਮੈਂਟ ਦਾ, ਉਹ ਕਾਵੇਰੀ ਵਾਟਰ ਜਿਹੜੀ ਮੈਨੇਜਮੈਂਟ ਬੋਰਡ ਜਿਹੜਾ ਸੁਪਰੀਮ ਕੋਰਟ ਨੇ ਸੈਂਟਰ ਨੂੰ ਕਿਹਾ ਵੀ ਉਹ ਵੀ ਤੁਸੀਂ ਬਣਾਓ। ਸੋ ਇਹ ਸਭ ਕਾਸੇ ਦੇ ਪਿੱਛੇ ਇਹੀ ਦਿਸਦਾ ਹੈਗਾ ਵੀ ਜਿਵੇਂ ਕਰਨਾਟਕਾ ਜਨਾਈ ਕਰ ਰਿਹਾ ਵੀ ਸਾਡੀ ਲੋੜ ਹੈਗੀ ਆ, ਸਾਡੇ ਸ਼ਹਿਰਾਂ ਨੂੰ ਜਿਹੜਾ ਪੀਣ ਵਾਲਾ ਪਾਣੀ ਘੱਟ ਜੂਗਾ ਜੇ ਸਾਡੇ ਕੋਲ, ਕਿਉਂਕਿ ਐਸੀ ਮੌਨਸੂਨ ਦਾ ਵੀ ਇਹ ਹਾਲ ਕੋਈ ਬੜਾ ਵਧੀਆ ਨਾ ਉੱਧਰ ਹੋਣ ਕਰਕੇ ਤਮਿਲਨਾਡੂ ਕਹਿੰਦਾ ਸਾਨੂੰ ਪਾਣੀ ਵੱਧ ਚਾਹੀਦਾ ਜੀ।
ਹੈਲੋ ਮਨਜਪੁਰ ਸਾਹਿਬ, ਹੈਲੋ। ਵਿਊਅਰਸ, ਮੈਨੂੰ ਲੱਗਦਾ ਸਾਡੀ ਜਿਹੜੀ ਫੋਨ ਕਾਲ ਹੈ ਉਹ ਡਿਸਕਨੈਕਟ ਹੋ ਚੁੱਕੀ ਹੈ ਅਤੇ ਅਸੀਂ ਬ੍ਰੇਕ 'ਤੇ ਜਾਵਾਂਗੇ। ਹੁਣ ਬ੍ਰੇਕ ਤੋਂ ਬਾਅਦ ਦੁਬਾਰਾ ਮਨਜਪੁਰ ਸਾਹਿਬ ਨਾਲ ਇਸੇ ਵਿਸ਼ੇ 'ਤੇ ਗੱਲਬਾਤ ਦੀ ਸ਼ੁਰੂਆਤ ਕਰਾਂਗੇ। ਹਾਂਜੀ ਵਿਊਅਰਸ, ਵੈਲਕਮ ਆਫਟਰ ਦ ਬ੍ਰੇਕ। ਹੁਣ ਅਸੀਂ ਮਨਜਪੁਰ ਸਾਹਿਬ ਨਾਲ ਦੁਬਾਰਾ ਆਪਣੀ ਗੱਲਬਾਤ ਸ਼ੁਰੂ ਕਰਦੇ ਹਾਂ। ਮਨਜਪੁਰ ਸਾਹਿਬ, ਤੁਸੀਂ ਸਾਨੂੰ ਕਾਵੇਰੀ ਬੇਸਨ ਬਾਰੇ ਦੱਸ ਰਹੇ ਸੀਗੇ ਅਤੇ ਆਪਣੀ ਦੁਬਾਰਾ ਸ਼ੁਰੂ ਕਰੋ ਜੀ ਗੱਲਬਾਤ। ਹਾਂਜੀ, ਜਿਵੇਂ ਕਿ ਆਪਾਂ ਗੱਲ ਕਰ ਰਹੀ ਹੈ ਕਿ ਜਿਹੜਾ ਕਾਵੇਰੀ ਬੇਸਨ ਦੇ ਵਿੱਚ ਕਰਨਾਟਕ, ਤਾਮਿਲਨਾਡੂ, ਉੜੀਸਾ, ਕੇਰਲਾ ਤੇ ਪੌਂਡੀਚੇਰੀ ਦਾ ਆਉਂਦਾ ਜੀ, ਇਹ ਉਹਨਾਂ ਦਾ ਜਿਹੜਾ ਰੌਲਾ ਹੈਗਾ ਉਹ ਪਾਣੀ ਦੀ ਵੰਡ ਦਾ ਹੈਗਾ ਕਿ ਕਿੰਨਾ ਪਾਣੀ ਚਾਹੀਦਾ ਜੀ। ਇਹ ਪਹਿਲਾਂ ਬਹੁਤ ਵਿਦਵਾਨਾਂ ਦੀ ਗੱਲ ਕਰਦੇ ਰਹੇ ਆ ਵੀ ਜਿਹੜੀ ਖਾਲ ਦਵਾ ਲੱਗਣੀ ਆ ਉਹ ਕਿੰਨੀ ਵਾਰ ਉਹ ਵਾਟਰ ਦੇ ਉੱਤੇ ਲੱਗਣੀ ਆ। ਉਹ ਜਿਹੇ ਹਾਲਾਤ ਜਿਹੜੇ ਆ ਇੰਟਰਸਟੇਟ ਤਾਂ ਇੰਟਰ ਕੰਟਰੀ ਜਿਹੜੇ ਆ, ਜਿਵੇਂ ਵੱਖ ਥਾਂ ਦੇ ਵਿੱਚ ਵੀ ਇੰਡਸ ਵੈਲੀ ਦਾ ਵੀ ਉਹ ਰੌਲਾ ਪਾਇਆ ਵੀ ਅਸੀਂ ਉਹ ਜਿਹੜੀ ਖਤਮ ਕਰਾਂਗੇ, ਜਿਹੜੀ ਵਰਲਡ ਬੈਂਕ ਨੇ ਉਸ ਤੋਂ ਸਖਤ ਕਰਾਈ ਸੀ। ਸੋ ਇਸ ਕਰਨਾਟਕਾ ਦੇ ਤੇ ਤਾਮਿਲਨਾਡੂ ਦਾ ਕਿਸੇ ਨਾ ਕਿਸੇ ਤਰੀਕੇ ਉਹਨਾਂ ਦੀ ਵੰਡ ਦਾ ਰੌਲਾ ਹੈਗਾ ਵੀ ਕਿਹਨੂੰ ਕਿੰਨਾ ਸ਼ੇਅਰ ਚਾਹੀਦਾ ਹੈਗਾ। ਉਹਨਾਂ ਦੇ ਸੈਂਟਰਲ ਦੇ ਇੱਕ ਤਾਂ ਉਹਨਾਂ ਦੀ ਵੰਡ ਦਾ ਰੌਲਾ, ਦੂਜਾ ਸੈਂਟਰਲ ਗਵਰਨਮੈਂਟ ਦੀ ਜਿਹੜੀ ਪਾਲਿਸੀ ਹੈਗੀ ਆ ਹਰੇਕ ਚੀਜ਼ ਨੂੰ ਸੈਂਟਰਲਾਈਜ਼ ਕਰਨਾ। ਤੇ ਪਾਣੀ ਦੇ ਉੱਤੇ ਤਾਂ ਵੈਸੇ ਸੈਕੰਡ ਸ਼ਡਿਊਲ ਦੇ ਮੁਤਾਬਕ ਸੰਬੰਧਿਤ ਸਟੇਟ ਦਾ ਹੀ ਹੱਕ ਜਿਹੜਾ ਹੈਗਾ। ਕਰਨਾਟਕਾ ਦਾ ਬੇਸਿਕ ਹੱਕ ਹੈਗਾ ਉਹ ਬੇਸਨ ਦੇ ਵਿੱਚ ਤਾਮਿਲਨਾਡੂ ਨਾਲ ਸਾਂਝਾ ਕਰਕੇ ਤਾਮਿਲਨਾਡੂ ਦਾ ਵੀ ਉਹਦਾ ਪਾਣਾ ਜਿਹੜਾ ਸ਼ੇਅਰ ਹੈਗਾ ਜੀ। ਉਹ ਇਹਨਾਂ ਦੀ ਵੰਡ ਦਾ ਰੌਲਾ ਹੈਗਾ। ਇਹਨਾਂ ਦੀ ਵੰਡ ਦੇ ਰੌਲੇ ਦੇ ਵਿੱਚ ਸੈਂਟਰ ਦੀ ਜਿਹੜੀ ਪਾਲਿਸੀ ਹੈ ਜਿਹੜਾ ਉਹ ਸਿੱਧਾ ਨਹੀਂ ਸੁਪਰੀਮ ਕੋਰਟ ਇੱਕ ਦਿਨ ਛੱਡ ਕੇ 2 ਦਿਨ ਛੱਡ ਕੇ ਇਹੀ ਕਰਕੇ ਡਾਇਰੈਕਸ਼ਨਾਂ ਕਰ ਦਿੰਦੀ ਆ ਜਿੰਨਾ ਪਾਣੀ ਛੱਡੋ, ਜਿੰਨਾ ਪਾਣੀ ਛੱਡੋ। ਇਸ ਗੱਲ ਦੇ ਬਾਵਜੂਦ ਕਿ ਲੋਕ ਨੁਮਾਇੰਦੇ ਜਿਹੜੀ ਚੁਣੀ ਹੋਈ ਦੋਨੇ ਸਦਨਾਂ ਦੇ, ਕਰਨਾਟਕਾ ਦੇ ਦੋਨੇ ਸਦਨਾਂ ਨੇ, ਵਿਧਾਨ ਸਭਾ ਨੇ, ਵਿਧਾਨ ਪਰਿਸ਼ਦ ਨੇ, ਇਹ ਜਿਹੜਾ ਮਤਾ ਪਾ ਕੇ ਭੇਜਿਆ ਵੀ ਸਾਡੇ ਕੋਲ ਜਿਹੜਾ ਵਾਧੂ ਪਾਣੀ ਨਹੀਂ ਹੈਗਾ, ਸਾਡੀਆਂ ਲੋੜਾਂ ਪੂਰਤੀ ਹੋਣ ਤੋਂ ਬਾਅਦ ਜਿਹੜਾ ਵਧੂਗਾ ਅਸੀਂ ਉਹ ਤਾਮਿਲਨਾਡੂ ਹੋ ਜਾਂਦੇ। ਇਸ ਦੇ ਬਾਵਜੂਦ ਵੀ ਸੁਪਰੀਮ ਕੋਰਟ ਨੇ ਜਿਹੜੀ ਆ ਉਹ ਹਦਾਇਤ ਕੀਤੀ ਆ ਵੀ ਪਾਣੀ ਜਿਹੜਾ ਛੱਡੋ। ਸੋ ਇਹ ਵਾਦ ਇੱਕ ਦੀਵਾ ਹੁੰਦਾ ਜਾ ਰਿਹਾ। ਇੱਕ ਪਾਸੇ ਕੋਰਟ ਆਰਡਰ ਕਰਦੀ ਆ, ਇੱਕ ਪਾਸੇ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਜਿਹੜੇ ਆ ਉਹਨਾਂ ਨੂੰ ਉਹ ਦੂਰ ਕਰਕੇ ਜਿਹੜੀ ਆ ਸੁਪਰੀਮ ਕੋਰਟ ਆ ਰਹੀ। ਉਹਨਾਂ ਨੇ ਕਿਹਾ ਕਿ ਸੁਪਰੀਮ ਕੋਰਟ ਆ ਜਿਹੜਾ ਉਹ ਆਰਡਰ ਵੀ ਨਹੀਂ ਮੰਨਾਂਗੇ ਕਿਉਂਕਿ ਸਾਡੇ ਆਪਣੇ ਲੋਕਾਂ ਦੀ ਹਿੱਤਾਂ ਦੀ ਗੱਲ ਹੈਗੀ ਆ। ਦੂਜੇ ਪਾਸੇ ਜੇ ਇਹਨੂੰ ਪੰਜਾਬ ਦੇ ਪਾਣੀਆਂ ਨਾਲ ਦੇਖੀਏ, ਪੰਜਾਬ ਦਾ ਜਿਹੜਾ ਵਾਟਰ ਡਿਸਪਿਊਟ ਰਾਜਸਥਾਨ ਨਾਲ ਦਿੱਲੀ ਦਾ ਤਾਂ ਹੈ ਹੀ ਕੋਈ ਨਹੀਂ ਜੀ। ਪਿਛਲੇ 17 ਸਾਲਾਂ ਤੋਂ ਜਿਹੜਾ ਪਾਣੀ ਦਿੱਲੀ ਨੂੰ ਵੀ ਜਾ ਰਿਹਾ, ਹਰਿਆਣਾ ਵੀ ਲੈ ਕੇ ਜਾ ਰਿਹਾ ਤੇ ਹੋਰ ਹੁੰਦੇ ਆ ਉਹ ਜੀ। ਇਹਦੇ ਨਾਲ ਇਹਨਾਂ ਨੇ ਜੋੜ ਕੇ ਜੇ ਤਾਮਿਲਨਾਡੂ ਕਰਨਾਟਕਾ ਦਾ ਬੇਸਲ ਸੇਮ ਹੋਣ ਕਰਕੇ ਉਹਨਾਂ ਨੇ ਵੰਡ ਦਾ ਕੋਈ ਨਾ ਕੋਈ ਆਪਣਾ ਚੀਜ਼ਾਂ ਨਿਕਲ ਜਾਊਗਾ ਆਉਂਦੇ ਦਿਨਾਂ ਨੂੰ ਜੀ। ਉਸ ਆਧਾਰ ਦੇ ਉੱਤੇ ਹੀ ਇਹਨਾਂ ਨੇ ਮੁਲਕ ਦੇ ਵਿੱਚ ਬਣਾਉਣਾ ਹੈਗਾ ਵੀ ਦੇਖੋ ਜਿਵੇਂ ਤਾਮਿਲਨਾਡੂ ਕਰਨਾਟਕਾ ਨੇ ਸੌਟ ਆਊਟ ਕਰ ਲਿਆ, ਇਸੇ ਤਰ੍ਹਾਂ ਤੁਸੀਂ ਵੀ ਕਰ ਲਓ ਪੰਜਾਬ, ਹਰਿਆਣਾ, ਦਿੱਲੀ, ਰਾਜਸਥਾਨ ਵਾਲੇ। ਪਰ ਇਹ ਬਿਲਕੁਲ ਡਿਫਰੈਂਟ ਗੱਲ ਹੈਗੀ ਆ ਕਿਉਂਕਿ ਸੁਪਰੀਮ ਕੋਰਟ ਆ ਰਿਹਾ ਜੀ ਉਹ ਪੰਜਾਬ ਦੇ ਪਾਣੀਆਂ ਦੇ ਸੰਬੰਧ ਵੀ ਜਿਹੜਾ ਫਾਈਨਲ ਆਉਣ ਵਾਲੀ ਹੈਗੀ ਹੈ ਜੀ। ਉਹਨਾਂ ਨੇ ਉੱਤਰ ਵੀ ਹਦਾਇਤ ਉਹੀ ਕਰਦੇ ਨੇ, ਉੱਤਰ ਵੀ ਹਦਾਇਤ ਉਹੀ ਕਰਦੇ ਨੇ ਕਿਉਂਕਿ ਕਿਸੇ ਤਰ੍ਹਾਂ ਦੀ ਇੱਕ ਜੱਜਮੈਂਟ ਕਿਸੇ ਕੇਸ ਚਾਹੀਏ ਹੋਵੇ ਉਸੇ ਤਰ੍ਹਾਂ ਦੀ ਜਿਹੜੀ ਆ ਉਹ ਡਾਇਰੈਕਸ਼ਨ ਆਟੋਮੈਟਿਕਲੀ ਹੋ ਜਾਂਦੀ ਹੈ। ਉੱਧਰ ਪਾਣੀਆਂ ਦੀ ਵੰਡ ਦਾ ਰੌਲਾ ਹੈਗਾ, ਇੱਧਰ ਪਾਣੀਆਂ ਦੇ ਹੱਕ ਦਾ ਰੌਲਾ ਹੈਗਾ। ਪਾਣੀ ਹੱਕ ਹੈ ਜਾਂ ਬਣਦਾ ਨਹੀਂ ਹੈਗਾ। ਬਿਲਕੁਲ ਜੋ ਕਰਨਾਟਕਾ ਨੂੰ ਜਾਂ ਤਾਮਿਲਨਾਡੂ ਨੂੰ ਹਦਾਇਤਾਂ ਜਾਂ ਉਹਨਾਂ ਦੀਆਂ ਰੀਤਾਂ ਦੀ ਸੁਣਵਾਈ ਕਰਕੇ ਆਰਡਰ ਨਿਰਪਦਨ ਕੀਤੇ ਜਾਵੇ ਸੁਪਰੀਮ ਕੋਰਟ ਵੱਲੋਂ ਮੰਨ ਕੇ ਚੱਲਿਆ ਜਾਵੇ ਉਸੇ ਤਰ੍ਹਾਂ ਦੀ ਡਾਇਰੈਕਸ਼ਨ ਆ ਜਿਹੜੀ ਆ ਪੰਜਾਬ, ਹਰਿਆਣੇ, ਦਿੱਲੀ, ਸਤਲੁਜ, ਯਮੁਨਾ ਦੇ ਕਨਿਆ ਦੀ ਜਾਂ ਪਾਣੀਆਂ ਦੀ ਵੰਡ ਦੇ ਸੰਬੰਧ ਚ ਇਹ ਕਰਨਗੇ ਤੇ ਹੌਲੀ ਹੌਲੀ ਇਹਨਾਂ ਨੇ ਕਹਿਣਾ ਦੇਖੋ ਜੀ ਸਾਰਾ ਵਿਵਾਦ ਪੈਂਦਾ ਆਪਾਂ ਇਹਨੂੰ ਕਿਉਂ ਨਾ ਸੈਂਟਰਲਾਈਜ਼ ਕਰ ਦਈਏ ਜੀ। ਉਹੀ ਸਾਰਾ ਪਾਣੀ ਦੀ ਲੈਣੀ ਸਾਡੀ ਜਿਹੜੀ ਆ ਉਹ ਕਰਦੀ, ਉਹਦੇ ਨਾਲ ਰੌਲਾ ਹੋਰ ਵਧੂਗਾ। ਦੂਜੇ ਪਾਸੇ ਉਹਨਾਂ ਨੇ ਮੋਦੀ ਸਰਕਾਰ ਜਿਹੜੀ ਹੈਗੀ ਆ ਇੰਡਸ ਵਾਟਰ ਫੈਸਿਲਿਟੀ ਨੂੰ ਵੀ ਸਮਝਾ ਰਹੀ ਕਿ ਅਸੀਂ ਕਿਉਂ ਨਾ ਇਹਨੂੰ ਰੱਦ ਕਰ ਦੇਈਏ। ਉਹਦੇ ਸੰਬੰਧੀ ਕਿਸੇ ਵਕੀਲ ਨੇ ਸੁਪਰੀਮ ਕੋਰਟ ਇੱਕ ਵੀ ਪਾਈ, ਸੁਪਰੀਮ ਕੋਰਟ ਨੇ ਵਿਸ਼ਾਖੋ ਇੰਟਰਟੇਨ ਨਹੀਂ ਕੀਤੀ। ਐਮਰਜੈਂਸੀ ਕੇਸ ਦੀ ਸੁਣਵਾਈ ਲਈ ਉਹਨੇ ਪਹਿਲੀ ਕੋਈ ਗੱਲ ਨਹੀਂ ਕੇਸ ਦੇ ਰਾਹੀਂ ਆ ਰਹੇ ਵਿਸ਼ੇ। ਸੋ ਦੂਜੇ ਪਾਸੇ ਪੰਜਾਬ ਦੇ ਪਾਣੀਆਂ ਦਾ ਵੀ ਆਉਣ ਵਾਲਾ ਹੈਗਾ। ਉਹਦੇ ਦਿਨਾਂ ਨੂੰ ਪੰਜਾਬ ਦੀ ਸਾਰੀ ਸਿਆਸਤ ਬਦਲ ਸਕਦੀ ਹੈ ਜੀ। ਸਾਰੇ ਮੁੱਦੇ ਸਾਈਡ ਤੇ ਹੋ ਸਕਦੇ ਆ
ਬਾਈਕਾਟ ਕਰਕੇ ਪੰਜਾਬ ਦੇ ਪਾਣੀਆਂ ਦੇ ਮੁੱਦੇ ਦੇ ਕੁਝ ਵੀ ਜਿਹੜਾ ਉਹ ਪੰਜਾਬ ਦੇ ਵਿੱਚ ਹੋ ਸਕਦਾ ਜੇ ਕੋਈ ਉਸ ਤਰ੍ਹਾਂ ਦਾ ਵਿਵਾਦ ਫੈਸਲਾ ਸੁਪਰੀਮ ਕੋਰਟ ਦਿੰਦੀ ਹੈ ਜਿਹੜੇ ਵੀ ਆਉਣ ਦੇ ਚਾਂਸੇ ਜਿਹੜੇ ਆ ਜ਼ਿਆਦਾ ਹੈਗੇ ਆ ਮੌਜੂਦਾ ਸੰਦਰਭ ਦੇ ਸੰਬੰਧ ਵਿੱਚ ਦੇਖਿਆ ਜਾਵੇ। ਇੰਡਸ ਵਾਟਰ ਵਾਲਾ ਜਿਹੜਾ ਇਹ ਕਰਨ ਜਾ ਰਿਹਾ ਸੀ ਅਸੀਂ ਉਹ ਖਤਮ ਕਰਾਂਗੇ, ਉਹ ਵਰਲਡ ਬੈਂਕ ਨੇ 1960 ਦੇ ਵਿੱਚ ਕਰਾਈ ਸੀ। ਉਹਦੇ 'ਚ ਤਿੰਨ ਦਰਿਆ ਜਿਹੜਾ ਮੇਨ ਜਿਹੜੀ ਇਹ ਸਿੰਧ ਬੇਸਨ ਦੇ ਵਿੱਚ ਪੈਂਦਾ ਹੈਗਾ। ਸਿੰਧ ਬੇਸਨ ਦੇ ਵਿੱਚ ਸਿੰਧ ਦਰਿਆ ਤੇ ਸਲਾਬ ਤੇ ਤੀਜਾ ਜਿਹੜਾ ਇਹਨਾਂ ਉਹ ਦਰਿਆ ਆਉਂਦੇ ਆ ਇੱਧਰ ਉਹਦੇ ਵਿੱਚ ਹੀ ਇਹ ਆਪਣੇ ਵਾਲੇ ਬਿਆਸ ਰਾਵੀ ਸਤਲੁਜ ਉਹ ਸਿੰਧ ਬੇਸਨ ਦਾ ਹਿੱਸਾ ਹੈਗਾ। ਪਰ ਵੰਡ ਤੋਂ ਬਾਅਦ ਕਿਉਂਕਿ ਇਹ ਤਿੰਨ ਦਰਿਆ ਜਿਹੜੇ ਆ ਪਾਕਿਸਤਾਨ ਜਾਂਦੇ ਦਾ ਸਾਰੇ ਇੱਥੋਂ ਚਾਈਨਾ ਤੋਂ ਸ਼ੁਰੂ ਹੁੰਦਾ ਸਿੰਧ ਤੇ ਉਹ ਸ਼ੁਰੂ ਜੰਮੂ ਕਸ਼ਮੀਰ ਤੇ ਸਿੱਧਾ ਪਾਕਿਸਤਾਨ ਦੇ ਵਿੱਚ ਚਲਿਆ ਜਾਂਦਾ। ਇਸ ਬਾਕੀ ਦਰਿਆ ਵੀ ਜਿਹੜੇ ਹੈਗੇ ਚਾਈਨਾ ਤੋਂ ਜਾਂ ਜੰਮੂ ਤੋਂ ਜਾਂ ਹਿਮਾਚਲ ਤੋਂ ਸ਼ੁਰੂ ਹੋ ਕੇ ਪੰਜਾਬ ਦੇ ਵਿੱਚੋਂ ਵਗ ਕੇ ਤੇ ਅੱਗੇ ਚਲੇ ਜਾਂਦੇ ਸਾਰੇ ਸਿੰਧ ਦੇ ਵਿੱਚ ਡਿੱਗਦੇ ਆ। ਸਿੰਧ ਅੱਗੇ ਜਿਹੜਾ ਅਰਬ ਸਾਗਰ ਦੇ ਵਿੱਚ ਜਿਹੜਾ ਡਿੱਗਦਾ ਹੈਗਾ। ਉਹਦੇ ਵਿੱਚ ਵਰਲਡ ਬੈਂਕ ਨੇ ਜਦੋਂ ਇੰਡੀਆ ਪਾਕਿਸਤਾਨ ਦਾ ਕਰਵਾਇਆ ਆਪਸ ਦੇ ਵਿੱਚ ਸਮਝੌਤਾ, ਉਹਦੇ ਵਿੱਚ ਚਾਈਨਾ ਨੂੰ ਨਹੀਂ ਰੱਖਿਆ ਗਿਆ ਉਸ ਟਾਈਮ। ਚਾਈਨਾ ਨੂੰ ਕਿਉਂਕਿ ਪਰ ਨਿਕਲਦਾ ਸਿੰਧ ਰਿਹਾ ਉੱਥੋਂ ਸੀ। ਜੇ ਅੱਜ ਇੰਡੀਆ ਇਹ ਕਹਿ ਰਿਹਾ ਵੀ ਅਸੀਂ ਬੰਦ ਕਰ ਦਿਆਂਗੇ, ਉਹ ਪਾਣੀ ਉੱਧਰ ਨਹੀਂ ਜਾਣ ਦਿਆਂਗੇ, ਤਾਂ ਉਹਦਾ ਨੁਕਸਾਨ ਜਿਹੜਾ ਉਹ ਪਾਕਿਸਤਾਨ ਨੂੰ ਜਿੱਥੇ ਹੋਏਗਾ ਉਦੋਂ ਚਾਈਨਾ ਜੇ ਉੱਥੋਂ ਬੰਦ ਕਰ ਦੂਗਾ ਜਾਂ ਕਿਉਂਕਿ ਗੈਰ ਕੁਦਰਤੀ ਵਹਾਨ ਕਿਸੇ ਦਰਿਆ ਦਾ ਮੰਗਾਉਣਾ ਉਹਨੂੰ ਆਪਣੇ ਕੁਦਰਤੀ ਵਹਾਨ ਦੇ ਨਾ ਵਗਣ ਦੇਣਾ ਕੁਦਰਤ ਦੇ ਨਾਲ ਵੱਡੀ ਭਾਰੀ ਛੇੜਛਾੜ ਹੈਗੀ ਹੈ। ਜੇ ਰੋਕਣਗੇ ਤਾਂ ਫਿਰ ਚਾਈਨਾ ਵੀ ਪਿੱਛੇ ਰੋਕ ਸਕਦਾ। ਚਾਈਨਾ ਰੋਕੂਗਾ ਤਾਂ ਫਿਰ ਸਾਰਾ ਜਿਹੜਾ ਏਰੀਆ ਹੈਗਾ ਉਹ ਸੂਕੇ ਵੱਲ ਨੂੰ ਵੱਧ ਸਕਦਾ ਹੈਗਾ ਜਾਂ ਵਿਵਾਦ ਹੋ ਕੇ ਲੜਾਈ ਦਾ ਜਿਹੜਾ ਜੱਪ ਕਹਿ ਸਕਦੇ ਹਾਂ ਜਿਹੜਾ ਉਹ ਵੱਧ ਸਕਦਾ ਹੈਗਾ। ਪਰ ਪਹਿਲਾਂ ਸੁਪਰੀਮ ਕੋਰਟ ਵੱਲੋਂ ਕਰਨਾਟਕਾ ਤਾਮਿਲਨਾਡੂ ਦੀ ਗੱਲ ਕਰਨੀ, ਫਿਰ ਪੰਜਾਬ ਦੇ ਪਾਣੀਆਂ ਤੇ ਕੁਛ ਆਉਣਾ, ਫਿਰ ਉਹ ਮੰਨ ਲਓ ਇੰਡਸ ਟ੍ਰੀਟੀ ਦੇ ਸੰਬੰਧ ਦੇ ਵਿੱਚ ਕੁਛ ਕੀਤਾ ਜਾਂਦਾ ਜਿਹੜਾ ਪੰਜਾਬ ਦੇ ਹੱਕ ਦੇ ਵਿੱਚ ਖਲੋ ਨਹੀਂ ਸਕਦਾ। ਉਹਦੇ ਨਾਲ ਵਿਵਾਦ ਜਿਹੜਾ ਇਸ ਖਿੱਤੇ ਦੇ ਵਿੱਚ ਮੈਂ ਸਮਝਦਾ ਉਹ ਵਧੂਗਾ। ਜਾਣ ਬੁੱਝ ਕੇ ਜਿਹੜੀ ਆ ਮੋਦੀ ਗੌਰਮੈਂਟ ਹੈਗੀ ਹੈ ਇਸ ਖਿੱਤੇ ਨੂੰ ਦੇ ਵਿੱਚ ਅਨਰੈਸਟ ਵਧਾਉਣ ਦੇ ਵਿੱਚ ਬੰਦੀ ਤੇਲ ਦਾ ਜਿਹੜੇ ਕੰਮ ਕਰਦੇ ਆ ਕੋਈ ਵੀ ਮਸਲਾ ਸੁਲਝਾਉਣ ਦੇ ਵਾਲੇ ਪਾਸੇ ਨੂੰ ਜਿਹੜੇ ਨਹੀਂ ਜਾ ਰਹੇ ਉਹ ਹਰੇਕ ਫਰੰਟ ਤੋਂ ਖੇਲੇ ਹੋਈ ਉਹਨਾਂ ਦੀ ਉਹ ਫਿਰ ਇਸ ਤਰ੍ਹਾਂ ਦੇ ਮੁੱਦੇ ਦੇਸ਼ ਦੀ ਵਿਕਾਸ ਸੰਸਥਾ ਦੇਸ਼ ਭਗਤੀ ਦੇ ਨਾਂ ਦੇ ਉੱਤੇ ਉਹ ਆਪਣੀ ਸੈਂਟਰਲਾਈਜੇਸ਼ਨ ਦੀ ਪਾਲਿਸੀ ਲਾਗੂ ਕਰ ਰਹੇ ਆ, ਲੋਕਾਂ ਨੂੰ ਬਾਕੀ ਮੁੱਦਿਆਂ ਤੋਂ ਵੀ ਘੁਮਾ ਰਹੇ ਆ। ਇਹੋ ਜਿਹੀਆਂ ਗੱਲਾਂ ਕਰਕੇ ਖਾਸ ਤੌਰ ਤੇ ਪੰਜਾਬ ਨੂੰ ਭਾਵੇਂ ਪਾਕਿਸਤਾਨ ਦਾ ਪੰਜਾਬ ਹੋਵੇ ਭਾਵੇਂ ਹਿੰਦੁਸਤਾਨ ਦੇ ਵਿੱਚ ਪੰਜਾਬ ਹੋਵੇ ਜਿਹੜੇ ਸਮੁੱਚੇ ਪੰਜਾਬ ਜਿਹੜਾ ਇਹ ਖਰਾਜ ਨੂੰ ਜਿਹੜਾ ਉਹ ਨੁਕਸਾਨ ਪਹੁੰਚਾਉਣ ਦੀਆਂ ਜਿਹੜੀਆਂ ਉਹ ਜਨਤਾ ਜਿਹੜੀਆਂ ਲੱਗੀਆਂ ਜਾ ਰਹੀਆਂ ਹੈਗੀਆਂ। ਜੀ ਮੰਚਪੁਰ ਸਾਹਿਬ ਤੁਸੀਂ ਮੈਂਸ਼ਨ ਕੀਤਾ ਵੀ ਜਿਹੜਾ ਕਾਵੇਰੀ ਨਦੀ ਦਾ ਤਾਮਿਲਨਾਡੂ ਤੇ ਕਰਨਾਟਕਾ ਦਾ ਇਸ਼ੂ ਹੈਗਾ ਉਹ ਤਾਂ ਹੈਗਾ ਵੰਡ ਦਾ ਇਸ਼ੂ ਤੇ ਜਿਹੜਾ ਪੰਜਾਬ ਦੇ ਪਾਣੀਆਂ ਦਾ ਤੇ ਜਿਹੜਾ ਪੰਜਾਬ ਦੇ ਪਾਣੀਆਂ ਦਾ ਮਸਲਾ ਹੈਗਾ ਉਹ ਹੈਗਾ ਹੱਕ ਦਾ ਇਸ਼ੂ ਕਿ ਇਹਦੇ ਤੇ ਕਿਹਦਾ ਹੱਕ ਬਣਦਾ। ਜਦੋਂ ਅਸੀਂ ਇਹ ਦੋਵੇਂ ਇਸ਼ੂਜ਼ ਨੂੰ ਦੇਖਦੇ ਹਾਂ ਤੁਸੀਂ ਇਹਨਾਂ ਨੂੰ ਦੋਵਾਂ ਨੂੰ ਯੂਨਾਈਟ ਕੀਤਾ ਜਦੋਂ ਗਵਰਨਮੈਂਟ ਦੀ ਪਾਣੀਆਂ ਦੀ ਸੈਂਟਰਲਾਈਜੇਸ਼ਨ ਦੀ ਗੱਲ ਕੀਤੀ ਹੈ ਉਸ ਹਵਾਲੇ ਦੇ ਨਾਲ ਕਿ ਜੇ ਇਹ ਕੋਈ ਉੱਦਾਂ ਦਾ ਸੁਪਰੀਮ ਕੋਰਟ ਦਾ ਫੈਸਲਾ ਆਉਂਦਾ ਤੁਹਾਡਾ ਖਦਸ਼ਾ ਹੈਗਾ ਕਿ ਫਿਰ ਉਹ ਜਿਹੜਾ ਫੈਸਲਾ ਕਰਨਾਟਕਾ ਤੇ ਤਾਮਿਲਨਾਡੂ ਦੇ ਹਵਾਲੇ ਨਾਲ ਆਊਗਾ ਪੰਜਾਬ ਦੇ ਕੇਸ ਦੇ ਵਿੱਚ ਵੀ ਫਿਰ ਉਸੇ ਤਰਜ਼ ਦੇ ਉੱਪਰ ਅਗਲੀ ਜਿਹੜੀ ਇੰਪਲੀਮੈਂਟੇਸ਼ਨ ਹੈ ਉਹ ਹੋਊਗੀ। ਜਦੋਂ ਅਸੀਂ ਇਹ ਫੈਸਲਾ ਦੇਖਦੇ ਹਾਂ ਤਾਂ ਪੰਜਾਬ ਦੇ ਲਈ ਤਾਂ ਇਹ ਇੱਕ ਘਾਤਕ ਕਹਿ ਲਓ ਹੋਊਗਾ ਤੇ ਇਹਨੂੰ ਕਿਵੇਂ ਪੰਜਾਬ ਦੀ ਜਿਹੜੀ ਪੋਲਿਟਿਕਸ ਹੈਗੀ ਹੈ ਸਿਆਸਤ ਹੈਗੀ ਹੈ ਜਾਂ ਜਿਹੜੇ ਪੰਜਾਬ ਦੇ ਲੋਕ ਨੇ ਉਹ ਇਹਨੂੰ ਕਿਵੇਂ ਟੈਕਲ ਕਰ ਸਕਦੇ ਆ, ਕਿਵੇਂ ਇਹਨੂੰ ਕਾਨੂੰਨੀ ਤੌਰ ਤੇ ਕਿਵੇਂ ਡੀਲ ਕੀਤਾ ਜਾ ਸਕਦਾ ਸੈਂਟਰ ਦੇ ਨਾਲ? ਦੇਖੋ ਕਾਨੂੰਨੀ ਤੌਰ ਦੇ ਉੱਤੇ ਜਦੋਂ ਸੁਪਰੀਮ ਕੋਰਟ ਨੇ ਕੋਈ ਫੈਸਲਾ ਦੇਤਾ ਉਹਦੀ ਸਿਰਫ ਰਿਵਿਊ ਪਟੀਸ਼ਨ ਹੀ ਪੈ ਸਕਦੀ ਹੈ। ਉਹ ਪਟੀਸ਼ਨ ਤੇ ਕਿਹੜੇ ਜੱਜਾਂ ਕੋਲ ਜਾਂਦੀ ਆ ਜਿਹੜੇ ਹੁਣ ਸੁਪਰੀਮ ਕੋਰਟ ਦੇ ਵਿੱਚ ਜੱਜ ਨੇ ਬਹੁਤੇ ਸਾਰੇ ਨਹੀਂ ਬਹੁਤੇ ਜਿਹੜੇ ਜੱਜ ਹੈਗੇ ਉਹ ਉਸ ਤਰ੍ਹਾਂ ਦੇ ਜੱਜ ਆ ਰਹੇ ਨੇ ਜਿਨ੍ਹਾਂ ਨੇ ਬੀਜੇਪੀ ਦੇ ਲੀਡਰਾਂ ਨੂੰ ਕੋਈ ਚਾਚਾ ਤੋਂ ਕਤਲਾਂ ਦੇ ਕੇਸਾਂ ਤੋਂ ਅਗਵਾ ਦੇ ਕੇਸਾਂ ਤੋਂ ਅਮਿਤ ਸ਼ਾਹ ਨੂੰ ਬਚਾਇਆ ਉਹਨਾਂ ਦੇ ਜਿਹੜੇ ਵਕੀਲ ਸੀ ਉਹ ਹੁਣ ਜਿਹੜੇ ਸੁਪਰੀਮ ਕੋਰਟ ਦੇ ਜਿਹੜੇ ਜੱਜ ਲਾਏ ਜਾ ਰਹੇ ਆ ਉਹ ਜਾਂ ਹਾਈ ਕੋਰਟਾਂ ਦੇ ਵਿੱਚ ਜਿਹੜੇ ਇਹਨਾਂ ਦੇ ਪਹਿਲਾਂ ਦੇ ਪਿਛਲਾ ਕੇ ਇਸ ਕੋਰਟ ਵਾਲੇ ਜੱਜ ਆ ਉਹਨਾਂ ਨੂੰ ਜਿਹੜਾ ਪ੍ਰਮੋਟ ਕਰਕੇ ਸੁਪਰੀਮ ਕੋਰਟ ਤੱਕ ਪਹੁੰਚਾਇਆ ਜਾ ਰਿਹਾ। ਇਹ ਤਾਂ ਉਹਦੀ ਕਾਤਲ ਵੀ ਉਹੀ ਮੁਨਸਫ ਵੀ ਉਹੀ ਇਹ ਵਾਲੀ ਗੱਲ ਜਿਹੜੀ ਉਹ ਬਣਦੀ ਜਾ ਰਹੀ ਹੈਗੀ। ਜਿਹੜਾ ਜਿਵੇਂ ਪਹਿਲਾਂ ਕਿਹਾ ਵੀ ਇੱਕ ਤਰ੍ਹਾਂ ਦਾ ਕੋਈ ਫੈਸਲਾ ਆ ਗਿਆ ਉਹਨਾਂ ਨੇ ਉਸੇ ਤਰ੍ਹਾਂ ਉਸੇ ਆਧਾਰ ਦੇ ਉੱਤੇ ਫੈਸਲਾ ਦੇਣਾ ਜਦ ਕਿ ਮਾਮਲਾ ਬਿਲਕੁਲ ਵੱਖਰਾ
ਗੱਲ ਜਿਹੜੀ ਕਹਿਣ ਹੋਈ ਹੈ ਪਾਣੀਆਂ ਦੇ ਤਾਮਿਲਨਾਡੂ ਕਰਨਾਟਕਾ ਦਾ ਏਦਾਂ ਹੋ ਗਿਆ ਤੇ ਪੰਜਾਬ ਹਰਿਆਣੇ ਵਾਲਿਆਂ ਨੂੰ ਕੀ ਹੈ, ਪੰਜਾਬ ਰਾਜਸਥਾਨ ਵਾਲਿਆਂ ਨੂੰ ਕੀ ਹੈ। ਸੋ ਸਾਡਾ ਜਿਹੜਾ ਰੌਲਾ ਉਹ ਬਿਲਕੁਲ ਵਾਜਬ ਗੱਲ ਵੀ ਸਾਡਾ ਹੱਕ ਦਾ ਹੈਗਾ ਵੀ ਉਹਨਾਂ ਦਾ ਤਾਂ ਹੱਕ ਹੀ ਨਹੀਂ ਬਣਦਾ। ਰਾਜਸਥਾਨ ਦਾ ਤਾਂ ਬਿਲਕੁਲ ਵੀ ਜਿਹੜਾ ਕੋਈ ਬਣਦਾ ਹੀ ਨਹੀਂ ਹੈਗਾ। ਜੇ ਰਾਜਸਥਾਨ ਨੂੰ ਜਾਂਦੀ ਨਹਿਰਾਂ ਦੀਆਂ ਗੱਲ ਵੀ ਕਰੀਏ, ਜਿਹੜੀ ਜੰਗ ਕਨਾਲ ਜਾਂਦੀ ਸੀ ਅੰਗਰੇਜ਼ਾਂ ਦੇ ਟਾਈਮ ਜਾਂਦੀ, ਉਹਦਾ ਮੁਆਵਜ਼ਾ ਜਿਹੜਾ ਉਹ ਪੰਜਾਬ ਨੂੰ ਜਿਹੜਾ ਮਿਲਦਾ ਰਹੇਗਾ ਉਹ 1947 ਤੋਂ ਬਾਅਦ 1950 ਤੋਂ ਦਾ ਲਾਗੂ ਹੋਣ ਤੋਂ ਬਾਅਦ ਬਿਲਕੁਲ ਬੰਦ ਹੋ ਗਿਆ। ਜੇ ਅਸੀਂ ਕਿਸੇ ਨੂੰ ਦੇਣਾ ਵੀ ਹੈਗਾ ਪਾਣੀ, ਸਾਡਾ ਤਾਂ ਆਪਣਾ ਪੰਜਾਬ ਦੇ ਬਹੁਮਤ ਜਿਹੜੇ ਹੈਗੇ ਆ 70% ਤੋਂ ਵੱਧ ਜਿਹੜੇ ਬਲਾਕ ਹੈਗੇ ਆ ਉਹ ਲਾਲ ਯਾਨੀ ਕਿ ਕਹਿ ਸਕਦੇ ਖਤਰੇ ਦੇ ਨਿਸ਼ਾਨ ਤੋਂ ਬਹੁਤ ਥੱਲੇ ਚਲੇ ਗਏ ਆ। ਅਸੀਂ ਇੰਨਾ ਪਾਣੀ ਮਿਕਸ ਪਹਿਲਾਂ ਖੂਹੀਆਂ ਹੁੰਦੀਆਂ ਸੀ, ਖੂਹੀਆਂ ਦਾ ਤਾਂ ਕਿਤੇ ਦੋ ਰਿਹਾ ਹੀ ਨਹੀਂ ਤੇ ਸਮਰਸੀਬਲ ਆ ਗਿਆ। ਸਮਰਸੀਬਲ ਦੀ 3-4 ਤੋਂ ਫੁੱਟ ਤੋਂ ਜਿਹੜਾ ਉਹ ਥੱਲੇ ਪਾਣੀ ਨਹੀਂ ਹੈਗੀ ਕਿਤੇ, ਬਿਲਕੁਲ ਹੀ ਥੱਲਿਓਂ ਪਹਿਲੀ ਛੇਮ ਤੋਂ ਪਾਣੀ ਮੁੱਕ ਗਿਆ। ਤਾਂ ਸਭ ਤੋਂ ਪਹਿਲੀ ਤੇ ਦਰਖਤ ਸੁੱਕ ਗਏ ਤੇ ਇੱਥੋਂ ਦਾ ਵਾਤਾਵਰਨ ਦਾ ਕੀ ਬਣੂਗਾ ਤੇ ਇੱਥੇ ਜੀਵਨ ਜਿਹੜਾ ਆ ਉਹ ਬਹੁਤ ਔਖਾ ਹੋ ਜਾਊਗਾ। ਜਿਵੇਂ ਪਾਣੀ ਹੋਰ ਡੂੰਘਾ ਚਲੇ ਗਿਆ, ਛੇਮ ਉੱਪਰ ਚਲੀ ਗਈ, ਜਿੱਥੇ ਤੱਕ ਦਰਖਤਾਂ ਦੀ ਜੜ੍ਹਾਂ ਦੀ ਪਹੁੰਚ ਹੈਗੀ ਆ ਉਹ ਸੁੱਕ ਜਾਣੇ ਸਾਰੇ। ਤੇ ਉਸ ਤੋਂ ਬਾਅਦ ਜਿਹੜੀ ਗੱਲ ਹੈਗੀ ਦਰਿਆਈ ਪਾਣੀਆਂ ਦੀ ਹੈਗੀ, ਇਹ ਇਹਨਾਂ ਨੇ ਜੋ ਨੈਸ਼ਨਲ ਪਾਲਿਸੀ ਜੋ ਦੀ ਬਣਾਈ ਤੇ ਉਹਦੇ ਸੰਦਰਭ ਦੇ ਵਿੱਚ ਤਾਂ ਉਹ ਕਹਿਣਗੇ ਵੀ ਦੇਖੋ ਜੀ ਲੋਕਾਂ ਨੇ ਪਾਣੀ ਪੀਣਾ ਹੈਗਾ, ਸਾਡਾ ਪੀਣ ਵਾਲਾ ਪਾਣੀ ਜ਼ਮੀਨ ਦਾ ਤਾਂ ਸਾਰਾ ਖੇਤੀ ਝੂਟੇ ਦੇ ਵਿੱਚ ਲਾਤਾ। ਤੇ ਜਿਹੜਾ ਹੁਣ ਸਾਡਾ ਵੈਸੇ ਰਾਈ ਦਾ ਕੁਦਰਤੀ ਤੌਰ ਦੇ ਉੱਤੇ ਉਹ ਕਹਿੰਦੇ ਵੀ ਬੀਜਿਆ ਅਨੇ ਪੀਣਾ ਤੇ ਅਸੀਂ ਤੇ ਕੀ ਪੀਣਾ ਤੇ ਸਾਡੇ ਇੱਥੇ ਦਰਖਤ ਰੁੱਖ ਪੰਛੀ ਕਿਵੇਂ ਜਿਹੜੇ ਉਹ ਜ਼ਮੀਨ। ਸੋ ਸਾਰੀ ਇਹ ਪਲੈਨਿੰਗ ਦੂਜੇ ਰੂਪ ਦੇ ਵਿੱਚ ਸਿੱਖਾਂ ਨੂੰ ਜਿਹੜਾ ਚੈਲੰਜ ਆ ਪੰਜਾਬ ਦੇ ਲੋਕਾਂ ਨੂੰ ਰਹਿਣ ਵਾਲਿਆਂ ਨੂੰ ਆਉਣ ਵਾਲੇ ਸਮੇਂ 'ਚ ਜੀਵਨ ਦਾ ਜਿਹੜਾ ਉਹ ਸਵਾਲ ਬਣ ਜਾਊਗਾ। ਤੇ ਜਦੋਂ ਕਿਸੇ ਅਣਖੀ ਲੋਕਾਂ ਨੂੰ ਜੀਵਨ ਦਾ ਸਵਾਲ ਬਣ ਜਾਵੇ ਕਿ ਹਾਂ ਜੀਣਾ ਤੇ ਬਣਨਾ, ਫਿਰ ਉਹ ਹਰ ਤਰ੍ਹਾਂ ਦਾ ਜਿਹੜਾ ਉਹ ਹੀਲਾ ਕਰਨ ਦਾ ਜਿਹੜਾ ਯਤਨ ਕਰਦਾ। ਆਹ ਜਿਹੜੀ ਪੰਜਾਬ ਦੀ ਪੋਲਿਟਿਕਸ ਦੀ ਗੱਲ ਕੀਤੀ ਇਸ ਸੰਦਰਭ ਦੇ ਵਿੱਚ ਦੇਖੀਏ ਤਾਂ ਬੜਾ ਕੁਛ ਹੋ ਸਕਦਾ। ਸਾਰੇ ਮੁੱਦੇ ਭ੍ਰਿਸ਼ਟਾਚਾਰ ਜਾਂ ਸਾਰੇ ਮੁੱਦੇ ਜਿਹੜੇ ਆ ਉਹ ਪਿੱਛੇ ਹੋ ਸਕਦੇ ਜੇ ਕੋਈ ਇਸ ਸੰਬੰਧ ਫੈਸਲਾ ਆਉਂਦਾ। ਸਾਰੀਆਂ ਪੋਲੀਟੀਕਲ ਪਾਰਟੀਆਂ ਦੇ ਉੱਤੇ ਕਮਰ ਕੱਸੇ ਕੀਤੀਆਂ, ਭਾਵੇਂ ਕਾਂਗਰਸ ਕੈਪਟਨ ਹੈ ਜਾਂ ਬਾਦਲ ਨੇ ਕਹਿਤਾ ਅਸੀਂ ਜਾਨ ਦੇ ਦਿਆਂਗੇ ਜਾਂ ਅਸੀਂ ਕੈਪਟਨ ਨੇ ਕਹਿਤਾ ਮੈਂ ਸਾਰੇ ਕਾਂਗਰਸੀ ਸਾਡੇ ਵਿਧਾਇਕ ਦੇ ਦੇਣਗੇ ਅਸਤੀਫਾ ਦੇ ਦੂਗਾ। ਪਰ ਜਿਹੜੀ ਕਰਨ ਵਾਲਾ ਕੰਮ ਹੈਗਾ ਜਿਵੇਂ ਕਰਨਾਟਕਾ ਦੇ ਇੱਕ ਵਿਧਾਨ ਸਭਾ ਆਪਣੀ ਵਿਧਾਨ ਪਰਿਸ਼ਦ ਉਹਨਾਂ ਦੇ ਵਿੱਚ ਮਤੇ ਪਾਸ ਕੀਤੇ ਆ ਕਿ ਜੇ ਕੋਈ ਵੰਡਦੇ ਹੋਏ ਤਾਂ ਜਿਹੜਾ ਅਸੀਂ ਨਹੀਂ ਮੰਨਾਂਗੇ ਤਕਲੀਫ ਹੋਏਗਾ। ਇੱਦਾਂ ਦਾ ਇਹਨਾਂ ਨੂੰ ਜਿਹੜਾ ਪਿੱਛੇ ਇੱਕ ਦੂਜੇ ਨੂੰ ਗਾਲਾਂ ਕੱਢ ਕੇ ਇਹ ਚਲੇ ਗਏ ਬਾਹਰ ਕਹਿੰਦੇ ਕਿ ਪੰਜਾਬ ਦੇ ਹਿੱਸਾ ਨਹੀਂ, ਉੱਥੇ ਇਹੋ ਜਿਹਾ ਜਿਹੜਾ ਮਤਾ ਜਿਹੜਾ ਲਿਆਉਣਾ ਚਾਹੀਦਾ ਹੈ ਕਿ ਹੁਣ ਵੀ ਸਪੈਸ਼ਲ ਸਦਨ ਕੱਢ ਕੇ ਤੇ ਉਹ ਮਤਾ ਪਾਸ ਕਰਨਾ ਚਾਹੀਦਾ ਕਿ ਪੰਜਾਬ ਦੇ ਜਿਹੜੇ ਪਾਣੀ ਦੇ ਸੁਪਰੀਮ ਕੋਰਟ ਦੇ ਫੈਸਲਾ ਕਰਕੇ ਅਸੀਂ ਉਹ ਵਿਧਾਨ ਸਭਾ ਜਿਹੜੀ ਹੈ ਜਾਂ ਪੰਜਾਬ ਦੇ ਲੋਕ ਮੰਨਣ ਦੇ ਉਹ ਨਹੀਂ ਹੋਣਗੇ। ਸੋ ਸਾਰੀ ਇਹਨਾਂ ਦੀ ਜੇ ਕੋਈ ਐਸਾ ਫੈਸਲਾ ਆਉਂਦਾ ਜਿਵੇਂ ਖਲੀਫਾ ਜਾਜ ਕੀਤਾ ਜਾ ਰਿਹਾ ਕਾਂਗਰਸ ਜਿਹੜੇ ਅਕਾਲੀਆਂ ਦੀ ਇਹੀ ਦੌੜ ਹੋਏਗੀ ਵੀ ਇਸ ਮੁੱਦੇ ਨੂੰ ਮੇਲ ਬਣਾ ਕੇ ਤੇ ਅਸੀਂ ਜਿਹੜੀਆਂ ਵਿਧਾਨ ਸਭਾ ਦੀਆਂ 2017 ਦੀਆਂ ਚੋਣਾਂ ਦੇ ਵਿੱਚ ਅੱਗੇ ਆਈਏ। ਇਹਦੇ ਵਿੱਚ ਸੈਂਟਰ ਗੌਰਮੈਂਟ ਨੇ ਜਿਹੜਾ ਆਪਣਾ ਜਿਹੜਾ ਫਾਇਦਾ ਲੈਣਾ, ਬੀਜੇਪੀ ਨੇ ਫਾਇਦਾ ਲੈਣਾ ਹੈਗਾ। ਉਹਨਾਂ ਨੇ ਇਹ ਗੱਲ ਕਰਨੀ ਕਿ ਦੇਖੋ ਜੀ ਇਹ ਤਾਂ ਮਨੁੱਖੀ ਅਧਿਕਾਰ ਹੈ ਜੀ, ਪਾਣੀ ਸਾਰਿਆਂ ਨੂੰ ਪੀਣ ਨੂੰ ਪੰਜਾਬੀ ਤਾਂ ਸਾਰੀ ਦੁਨੀਆ ਨੂੰ ਲੰਗਰ ਲਾਉਂਦੇ ਜੀ, ਪਾਣੀ ਤੋਂ ਕਿਉਂ ਵਾਂਝਾ ਕੀਤਾ ਜਾ ਰਿਹਾ। ਇਹੋ ਜਿਹੀਆਂ ਯਾਨੀ ਕਿ ਜਿਹੜੀਆਂ ਇਮੋਸ਼ਨਲ ਗੱਲਾਂ ਕਰਕੇ ਜਿਹੜਾ ਪੰਜਾਬ ਦੇ ਲੋਕਾਂ ਨੂੰ ਭਰਮਾਉਣ ਦਾ ਯਤਨ ਕੀਤਾ ਜਾ ਰਿਹਾ। ਸੋ ਮੈਂ ਸਮਝਦਾ ਹੈਗਾ ਪੰਜਾਬ ਦੇ ਲੋਕਾਂ ਨੂੰ ਖਾਸ ਤੌਰ ਤੇ ਸਿੱਖਾਂ ਨੂੰ ਇਹ ਲੜਾਈ ਲੜਨੀ ਪੈਣੀ ਹੈ। ਪੰਜਾਬ ਦੀ ਹੋਰ ਵਰਤਾ ਦਾ ਬਹੁਤ ਘੱਟ ਰਿਹਾ, ਪੰਜਾਬ ਦੇ ਹੱਕਾਂ ਦੀ ਮੰਗ ਸਿੱਖਾਂ ਦੇ ਹੱਕਾਂ ਦੀ ਗੱਲ ਜਿਹੜੀ ਮੰਗ ਸਮਝੀ ਜਾਂਦੀ ਹੈ ਤੇ ਸਿੱਖਾਂ ਨੂੰ ਇਸ ਗੱਲ ਲਈ ਲਾਮਬੰਦ ਹੋਣਾ ਚਾਹੀਦਾ ਤੇ ਇਸ ਗੱਲ ਲਈ ਸੁਚੇਤ ਰਹਿਣਾ ਚਾਹੀਦਾ ਵੀ ਵੋਟ ਪੋਲੀਟਿਕਸ ਇਸ ਦੇ ਉੱਤੇ ਭਾਵੇਂ ਹੋਣੀ ਆ ਤੇ ਲੋਕਾਂ ਨੇ ਉਹਦੇ ਮੁਤਾਬਕ ਵੀ ਕੰਮ ਕਰਨਾ ਹੈਗਾ। ਸੋ ਆਲਰੇਡੀ ਜਾਂਦੇ ਪਾਣੀ ਦੇ ਸੰਬੰਧ ਦੇ ਵਿੱਚ ਜ਼ਰੂਰ ਸੰਬੰਧਿਤ ਜਿਹੜੀਆਂ ਵੋਟਾਂ ਲੈਣ ਆਉਂਦੀਆਂ ਪਾਰਟੀਆਂ ਨੂੰ ਦੇਖਣਾ ਚਾਹੀਦਾ ਵੀ ਜਿਹੜਾ ਪਿਛਲੇ 65-70 ਸਾਲਾਂ ਤੋਂ ਰਾਜਸਥਾਨ ਨੂੰ ਪਾਣੀ ਜਾ ਰਿਹਾ ਜਾਂ ਦਿੱਲੀ ਨੂੰ ਜਾ ਰਿਹਾ, ਕਿਉਂ ਨਾ ਉਹਦਾ ਜਿਹੜਾ ਮੁਆਵਜ਼ਾ ਉਹਨਾਂ ਕੋਲੋਂ ਮੰਗਿਆ ਜਾਵੇ ਤੇ ਗਾਂ ਜੇ ਸਾਡੇ ਕੋਲ ਵਾਧੂ ਹੋਊਗਾ ਜਿਵੇਂ ਕਰਨਾਟਕਾ ਨੇ ਕਿਹਾ ਵੀ 6 ਪਾਈ ਦੇ ਦਾਂਗੇ ਪਰ ਅਸੀਂ ਦਿਆਂਗੇ ਨਹੀਂ, ਅਸੀਂ ਵੇਚਾਂਗੇ। ਤੇ ਜੇ ਕੁਦਰਤੀ ਸਰੋਤ ਕਿਸੇ ਸਟੇਟ ਦਾ ਹੈਗਾ, ਹੁਣ ਬਿਹਾਰ ਕੋਲੇ ਦਾ ਬਿਹਾਰ ਜਿਹੜਾ ਕੋਲਾ ਕੋਈ ਸਰਕਾਰ ਜਾਂ ਲੋਕੀ ਪੈਦਾ ਕਰਦੇ ਆ ਕੋਈ ਪ੍ਰੋਡਕਸ਼ਨ ਉਹਦਾ ਕੁਦਰਤੀ ਸਰੋਤ ਉਹਨਾਂ ਨੂੰ ਮਿਲਿਆ ਹੋਇਆ, ਉਹ ਕੋਲਾ ਵੇਚ ਕੇ ਆਪਣੀ ਸਾਰੀ ਇਕਨੋਮੀ ਉਹਨਾਂ ਦੀ ਬਹੁਤਾ ਜਿਹੜਾ ਆਧਾਰ ਉਹਨਾਂ ਦਾ ਕੋਲਾ ਵੇਚ ਕੇ ਹੀ ਆ। ਖਾਸਾ ਥਰਮਲ ਪਲਾਂਟ ਪ੍ਰਮੋਟ ਕੀਤੇ ਆ, ਉੱਥੇ ਕੋਲਾ ਚਾਹੀਦਾ ਉਹ ਸਾਰਾ ਝਾਰਖੰਡ ਬਿਹਾਰ ਤੋਂ ਆਉਣਾ ਹੈਗਾ। ਰਾਜਸਥਾਨ ਦੇ ਵਿੱਚ ਪੱਥਰ ਆ ਸੰਗਮਰਮਰ ਸਾਰਾ ਅਸੀਂ
ਆਪਣੇ ਗੁਰਦੁਆਰਿਆਂ ਘਰਾਂ ਦੇ ਵਿੱਚ ਮੜ ਲਿਆ, ਉਹ ਵੀ ਉਹਨਾਂ ਨੇ ਫਰੀ ਨਹੀਂ ਦਿੱਤਾ। ਸਰੋਤ ਆਪਣੀ ਜ਼ਮੀਨ ਪੱਧਰੀ ਕਰ ਰਹੇ ਆ, ਪੱਥਰੀ ਵੇਚ ਰਹੇ ਆ। ਉਹ ਅਸੀਂ ਪਾਣੀ ਦੇ 20 ਰੁਪਏ ਲੀਟਰ ਦੇ ਹਿਸਾਬ ਨਾਲ ਪੰਜਾਬ ਦੇ ਵਿੱਚ ਹੁਣ ਵੇਚ ਰਿਹਾ ਹੈਗਾ। ਵੱਡੀਆਂ ਕੰਪਨੀਆਂ ਜਿਹੜੀਆਂ ਵੇਚਦੀਆਂ ਉਸ ਹਿਸਾਬ ਦੇ ਨਾਲ ਤਾਂ ਸਾਡਾ ਬਹੁਤ ਵੱਡਾ ਭਾਰੀ ਹੱਕ ਜੇ ਆਰਥਿਕ ਮੁਆਵਜ਼ੇ ਦੇ ਤੌਰ ਦੇ ਵਿੱਚ ਦੇਖੀਏ। ਸੋ ਇਹ ਵੱਡੀ ਇੱਕ ਪੰਜਾਬ ਦੀ ਪੋਲੀਟਿਕਸ ਦੇ ਵਿੱਚ ਖੜੇ ਪਾਣੀ ਦੇ ਵਿੱਚ ਵੱਡਾ ਪੱਥਰ ਸਿੱਟਣ ਵਾਲੀ ਗੱਲ ਹੋਏਗੀ ਜੇ ਸੁਪਰੀਮ ਕੋਰਟ ਐਸਾ ਫੈਸਲਾ ਹੋਵੇਗੀ। ਜੀ ਮੰਜਪੁਰ ਸਾਹਿਬ, ਤੇ ਜਿਹੜੀ ਇਹ ਸੈਂਟਰਲਾਈਜੇਸ਼ਨ ਦੀ ਲਾਈਨ ਹੈਗੀ ਹੈ ਤੇ ਖਾਸ ਕਰਕੇ ਜਿਹੜਾ ਭਾਖੜਾ ਮੈਨੇਜਮੈਂਟ ਬੋਰਡ ਦੀ ਜਿਹੜੀ ਗੱਲ ਹੈਗੀ ਹੈ, ਜਿਹਦੇ ਥਰੂ ਜਿਹੜੀ ਸੈਂਟਰ ਗਵਰਨਮੈਂਟ ਹੈਗੀ ਹੈ ਉਹਨੇ ਪਾਣੀਆਂ ਦੀ ਸਾਰੀ ਜਿਹੜੀ ਗੱਲਬਾਤ ਹੈ ਜਾਂ ਫੈਸਲਾ ਕਰਨ ਦਾ ਹੱਕ ਹੈ ਉਹ ਆਪਣੇ ਹੱਥੀਂ ਲਿਆ ਗਿਆ। ਮੇਰਾ ਐਂਡ ਦੇ ਵਿੱਚ ਇੱਕ ਸਵਾਲ ਹੈਗਾ ਕਿ ਕੀ ਇਹਨਾਂ ਦੋਵਾਂ ਇਸ਼ੂਜ਼ ਦੇ ਉੱਪਰ ਕਾਨੂੰਨੀ ਤੌਰ 'ਤੇ ਪੰਜਾਬ ਸੈਂਟਰ ਨੂੰ ਟੈਕਲ ਕਰ ਸਕਦਾ ਜਾਂ ਉਹਨੂੰ ਕਿਤੇ ਨਾ ਕਿਤੇ ਫਾਈਟ ਦਿੱਤੀ ਜਾ ਸਕਦੀ ਹੈ ਜਾਂ ਨਹੀਂ? ਜਿਹੜਾ ਪਾਕਿਸਤਾਨ ਦੇ ਸੰਬੰਧ ਵਿੱਚ ਤੁਸੀਂ ਗੱਲ ਕਰ ਰਹੇ ਜੀ, ਦੋਵਾਂ ਦੇ ਵਿੱਚ ਜੀ। ਆਹੋ, ਜਿਹੜਾ ਇੰਡਸ ਵਾਟਰ ਟ੍ਰੀਟੀ ਹੈਗੀ ਹੈ ਜੀ, ਉਹ ਵਰਲਡ ਬੈਂਕ ਦੇ ਵਿੱਚ ਪੈਣ ਕੇ ਯੂਥ ਤੇ ਜਵਾਹਰ ਲਾਲ ਨਹਿਰੂ ਨੇ ਸਾਈਨ ਕੀਤੀ ਸੀ ਸਤੰਬਰ ਮਹੀਨੇ 1960 ਦੇ ਵਿੱਚ, 19 ਸਤੰਬਰ। ਤੇ ਇਹਦੇ ਤਹਿਤ ਜਿਹੜੀਆਂ ਮੇਨ ਗੱਲਾਂ ਸੀਗੀਆਂ ਉਹ ਸੀ ਜਿਹੜਾ ਸਿੰਧ, ਝੀਲ ਤੇ ਜੇਹਲਮ ਦਾ ਜਿਹੜਾ ਉਹ ਪਾਣੀ ਆ ਪਾਕਿਸਤਾਨ ਵਰਤੂਗਾ, ਬਿਆਸ, ਸਤਲੁਜ ਤੇ ਰਾਵੀ ਦਾ ਪਾਣੀ ਇੰਡੀਆ ਵਰਤੂਗਾ। ਤੇ ਜਿਹੜਾ 20% ਪਾਣੀ ਹੈਗਾ ਸਿੰਧ, ਝੀਲ ਤੇ ਜੇਹਲਮ ਦਾ, ਉਹ ਕਿਉਂਕਿ ਇੰਡੀਆ ਦੇ ਵਿੱਚੋਂ ਵੀ ਹੋ ਕੇ ਲੰਘਦਾ, ਇਸ ਕਰਕੇ ਇਰੀਗੇਸ਼ਨ ਤੇ ਉਹਦੇ ਵਾਸਤੇ ਜਿਹੜਾ ਉਹ ਇੰਡੀਆ ਵੀ ਉਹਦੇ ਤੋਂ 20% ਵਰਤ ਸਕਦਾ ਹੈਗਾ। ਜਿਹੜਾ ਇੱਧਰੋਂ ਹੈਗਾ ਇਹ ਵਰਤ ਕੇ ਆਲਰੇਡੀ ਜਿਹੜਾ ਹਰੀ ਕਿਤੇ ਪਾਕਿਸਤਾਨ ਨੂੰ ਜਾਂਦਾ, ਉਹਦੀ ਬੇਸ ਤਹਿਤ ਹੀ ਜਿਹੜਾ ਉਹ ਜਾਂਦਾ ਹੈਗਾ। ਸੋ ਜਦੋਂ ਇਹਨਾਂ ਨੇ ਆਪਣੀ ਵਰਲਡ ਬੈਂਕ ਨੇ ਕਿਹੜੀ ਕਿੰਨੀ ਕੰਜੰਪਸ਼ਨ ਹੈਗੀ ਹੈ, ਪਾਣੀ ਦੀ ਕਿੰਨੀ ਵਰਤੋਂ ਹੈਗੀ ਹੈ, ਸੋ ਇਹਨਾਂ ਨੇ ਉੱਥੋਂ ਪਾਣੀ ਦਾ ਹਿੱਸਾ ਵੱਧ ਲੈਣ ਦੇ ਕਰਕੇ ਇਹ ਅੱਜ ਸਾਡਾ ਇੰਨਾ ਇੱਥੇ ਵਰਤਦੇ ਪੰਜਾਬ 'ਚ ਜਿਹੜਾ ਏਕੜ ਪਾਣੀ ਵਰਤਿਆ ਜਾਂਦਾ, ਉਹ ਰਾਜਸਥਾਨ ਵੀ ਉਹਨਾਂ ਨੇ ਉਸ ਵਿੱਚ ਰੱਖਿਆ। ਜਿਹੜਾ ਰਾਜਸਥਾਨ ਆਪਣਾ ਇਹ ਰਾਈਟ ਰੱਖਦਾ ਗੱਲ ਕਰਦਾ ਹੈਗਾ, ਰਾਈਟ ਰੱਖਣ ਦੀ ਵੀ ਸਾਡਾ ਵੀ ਇਹਨਾਂ ਬਾਦਲਾਂ ਵਿੱਚ ਹੱਕ ਹੈਗਾ, ਉਹ ਇੰਡਸ ਵਾਟਰ ਟ੍ਰੀਟੀ ਨੂੰ ਉਦਾਹਰਨ ਬਣਾ ਕੇ ਬਣਾਉਂਦਾ। ਕਿਉਂਕਿ ਇੰਡੀਆ ਨੇ ਉਸ ਟ੍ਰੀਟੀ ਦੇ ਵਿੱਚ ਆਪਣੀ ਜਿਹੜੀ ਵਰਤੋਂ ਦੱਸੀ ਆ ਉਹਦੇ 'ਚ ਰਾਜਸਥਾਨ ਰੱਖੀ, ਰਾਜਸਥਾਨ ਨੂੰ ਇੰਨੇ ਪਾਣੀ ਦੀ ਜਿਹੜੀ ਹੈ ਉਹ ਲੋੜ ਹੈਗੀ ਹੈ। ਜੇ ਇੰਡਸ ਵਾਟਰ ਟ੍ਰੀਟੀ ਖਾਦ ਕੀਤੀ ਜਾਂਦੀ ਹੈ ਜਿਹਦੀ ਸੰਭਾਵਨਾ ਬਹੁਤ ਘੱਟ ਹੈਗੀ ਹੈ ਤੇ ਬਾਰੇ ਯਤਨ ਕਰ ਰਹੇ ਹੈਗੇ, ਤਾਂ ਉਹਦੇ ਵਿੱਚ ਰਾਜਸਥਾਨ ਦੀ ਜਿਹੜੀ ਵਰਤੋਂ ਦਾ ਪਾਣੀ ਦਾ ਉਹ ਜਿਹੜਾ ਰਾਈਟ ਉਸ ਨੂੰ ਉਦਾਹਰਨ ਬਣਾ ਕੇ ਕਰ ਰਿਹਾ, ਉਹ ਵੀ ਉਹਦਾ ਖਾਦ ਕਰਨ ਦੀ ਅਸੀਂ ਗੱਲ ਕਰ ਸਕਦੇ ਹੈਗੇ ਆ। ਇਹਦੇ ਪ੍ਰਭਾਵਿਤ ਕਰਨਾ ਇਸ ਸਾਰੇ ਖਿੱਤੇ ਨੂੰ, ਖਾਸ ਤੌਰ ਤੇ ਪੰਜਾਬ ਨੂੰ, ਕਿਉਂਕਿ ਉਹਨਾਂ ਦਰਿਆਵਾਂ ਦਾ ਆਧਾਰ ਬਣਾ ਕੇ ਪਾਕਿਸਤਾਨੀ ਪੰਜਾਬ ਦੇ ਵਿੱਚ ਵੀ ਉਹਨੂੰ 12 ਜਿਹੜੀਆਂ ਚੀਜ਼ਾਂ ਗਈਆਂ ਸੀ, ਨਹਿਰਾਂ ਦੀ ਇੱਕ ਵੱਡਾ ਜਾਲ ਵਿਛਾਇਆ ਗਿਆ ਅੰਗਰੇਜ਼ਾਂ ਨੂੰ, ਜਿਹਦੇ ਕਰਕੇ 12 ਜਿਹੜੀਆਂ ਹੋਈਆਂ ਤੇ ਉਹ ਸਾਰਾ ਕੁਛ ਛੱਡ ਕੇ ਸਾਨੂੰ ਇੱਧਰ ਆਉਣਾ ਪਿਆ। ਇੱਥੇ ਅਸੀਂ ਜਰਕੇਜ ਕੀਤਾ, ਹੁਣ ਇਹਨੂੰ ਦੁਆਰੇ ਜਿਹੜਾ ਉਹ ਛੱਡਣ ਦੀ ਗੱਲ ਹੀ ਹੋ ਜਾਂਦੀ ਜਦੋਂ ਇੱਥੇ ਖੇਤੀ ਲਾਰੇ ਵਾਲਾ ਪੰਗਾ ਨਹੀਂ ਹੋਏਗਾ। ਸੋ ਇਹ ਉਜਾਗਰ ਵਾਲੀ ਜਿਹੜੀ ਆ ਉਹ ਪਾਲਿਸੀ ਚੱਲ ਰਹੀ ਹੈ, ਪਰ ਇਹਦੇ ਵਿੱਚ ਸਾਰੇ ਪਿੱਛੇ ਉਸ ਤਰ੍ਹਾਂ ਸਾਰਾ ਕੁਛ ਨਹੀਂ ਹੁੰਦਾ ਜਿਵੇਂ ਗੌਰਮੈਂਟ ਜਾਂ ਏਜੰਸੀਆਂ ਚਾਹੁੰਦੀਆਂ। ਉਹਨਾਂ ਤੋਂ ਕਈ ਵਾਰ ਬਹੁਤ ਸਾਰਾ ਉਲਟ ਵੀ ਹੋ ਜਾਂਦਾ, ਜਿਹੜਾ ਉਹਨਾਂ ਨੂੰ ਕਿਆਸ ਨਹੀਂ ਹੁੰਦੇ, ਉਹ ਆਪਣੀ ਹਿਸਟਰੀ ਦੇ ਹਿਸਾਬ ਦੇ ਨਾਲ ਕੋਈ ਫੈਸਲੇ ਲੈ ਸਕਦੇ ਆ ਵੀ ਇੱਦਾਂ ਕਰ ਦਿਆਂਗੇ ਤੇ ਇੱਦਾਂ ਹੋ ਜੂਗਾ। ਕੋਈ ਮਕੈਨੀਕਲੀ ਜਾਂ ਮੈਥੇਮੈਟਿਕਲੀ ਉਹ ਲਾ ਦਿੰਦੇ ਕਿ ਹਾਂ 3 ਗੁਣਾ 2 ਬਰਾਬਰ 6 ਹੋ ਜੂਗਾ, ਪਰ ਐਸਾ ਨਹੀਂ ਹੁੰਦਾ। ਇਹ ਕੌਮਾਂ ਦੇ ਜਿੱਥੇ ਚੀਨ ਮਾਰਨ ਦੇ ਹੱਕ ਦੀ ਗੱਲ ਆ ਜਾਂਦੀ ਹੈਗੀ ਆ, ਉੱਥੇ ਇਹ ਕੈਲਕੂਲੇਸ਼ਨਾਂ ਜਿਹੜੀਆਂ ਸਹੀ ਨਹੀਂ ਹੁੰਦੀਆਂ ਤੇ ਇਹਨਾਂ ਨੇ ਹਮੇਸ਼ਾ ਹੀ ਖਤਾ ਖਾਧੀ ਹੈ। ਇੰਡੀਅਨ ਸਟੇਟ ਨੇ ਸਿੱਖਾਂ ਦੇ ਮਾਮਲੇ ਦੇ ਵਿੱਚ ਤੇ ਹਮੇਸ਼ਾ ਹੀ ਇਹ ਉਮੀਦ ਹੀ ਇਹਨਾਂ ਨੂੰ ਖਾਣੀ ਚਾਹੀਦੀ। ਲੋਕ ਸਮਝ ਰਹੇ ਨੇ, ਹੁਣ ਸੁਚੇਤਲੀ ਹੋ ਰਹੇ ਨੇ ਤੇ ਉਹ ਰਿਐਕਟ ਕਿਵੇਂ ਕਰਦੇ ਨੇ, ਉਹ ਜਿਹੜਾ ਆਉਣ ਵਾਲਾ ਸਮਾਂ ਜਿਹੜਾ ਮੁਸੀਬਤ ਬਹੁਤਾ ਕੁਛ ਪੰਜਾਬ ਦੇ ਵਿੱਚ ਜਿਹੜਾ ਹੈਗਾ ਉਹ 2017 ਦੀ ਇਲੈਕਸ਼ਨ ਦੇ ਮੱਦੇ ਨਜ਼ਰ ਹੋ ਰਿਹਾ। ਕੋਈ ਸਮਾਗਮ ਵੀ ਹੋ ਰਿਹਾ, ਕੋਈ ਪ੍ਰੋਗਰਾਮ ਵੀ ਹੋ ਰਿਹਾ, ਕਿਸੇ ਮਾਈ ਦਾ ਭੋਗ ਵੀ ਹੈਗਾ, ਕਿਸੇ ਬਾਪੂ ਦੀ ਅਰਦਾਸ ਵੀ ਹੈਗੀ, ਉੱਥੇ ਇਹ ਕੀਤਾ ਜਾਂਦਾ ਵੀ ਕਿਸੇ ਨਾ ਕਿਸੇ ਤਰ੍ਹਾਂ ਜਿਹੜੀ ਸੰਬੰਧਿਤ ਪਾਰਟੀਆਂ ਹੈਗੀਆਂ ਉੱਥੇ ਪਹੁੰਚਦੀਆਂ ਨੇ ਤੇ ਆਪਣੇ ਗੁਣ ਦੂਜਿਆਂ ਦੇ ਔਗੁਣ ਦੱਸ ਕੇ ਤੇ ਵੋਟਾਂ ਦੇ ਪ੍ਰਤੀ ਲੋਕਾਂ ਨੂੰ ਗੱਲ ਕਰਦੀ ਹੈ। ਸੋ ਹੁਣ ਜਨਵਰੀ ਫਰਵਰੀ ਤੱਕ ਜੋ ਕੁਛ ਪੰਜਾਬ 'ਚ ਹੋਣਾ, ਭਾਵੇਂ ਕਿਸੇ ਵੀ ਮਾਮਲੇ ਦੇ ਸੰਬੰਧ, ਭਾਵੇਂ ਅਰਥ ਵਿਵਸਥਾ ਨਾਲ ਸੰਬੰਧਿਤ ਕੋਈ ਫੈਸਲਾ ਹੋਵੇ, ਭਾਵੇਂ ਕੋਈ ਕਰਜ਼ਿਆਂ ਦੀ ਗੱਲ ਹੋਵੇ, ਭਾਵੇਂ ਬੰਦੀ ਸਿੰਘਾਂ ਦੀ ਛੱਡਣ ਦੀ ਜੇ ਗੱਲ ਹੋਵੇ, ਉਹ ਸਾਰਾ ਕੁਛ ਵੋਟ ਪੋਲਿਟਿਕਸ ਦੇ ਤਹਿਤ ਜਿਹੜਾ ਫੈਸਲਾ ਲਿਆ ਜਾਣਾ। ਜੋ ਵੀ ਸੁਪਰੀਮ ਕੋਰਟ ਦਾ ਫੈਸਲਾ ਆਊਗਾ ਇੰਡਸ
ਹਿਮਾਚਲ ਟੀਵੀ ਦੇ ਸੰਬੰਧ ਜੋ ਵੀ ਜੀ। ਪਾਕਿਸਤਾਨ ਕਰੂਗਾ ਉਹਦਾ ਫੈਕਟ ਜਿਹੜੀਆਂ ਪੰਜਾਬ ਵਿਧਾਨ ਸਭਾ ਦੀਆਂ ਜਿਹੜੀਆਂ ਚੋਣ ਲਾਉਂਦੀਆਂ ਇੱਛਣ ਪਾਰਟੀਆਂ ਹੈਗੀਆਂ ਉਹਨਾਂ ਨੇ ਉਹਦੇ ਹਿਸਾਬ ਦੇ ਨਾਲ ਸਾਡਾ ਸੋਚਣਾ ਕਰਨਾ ਹੈਗਾ। ਜੀ ਮੰਚਪੁਰ ਸਾਹਿਬ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਦੇ ਨਾਲ ਸਾਂਝੇ ਕੀਤੇ, ਇਸ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਇਸੇ ਦੇ ਨਾਲ ਅਸੀਂ ਅੱਜ ਦੇ ਸ਼ੋਅ ਵਿੱਚ ਇੱਥੇ ਤੁਹਾਡੇ ਕੋਲੋਂ ਇਜਾਜ਼ਤ ਲੈਂਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਿਊਅਰਸ, ਇਸੇ ਦੇ ਨਾਲ ਅਸੀਂ ਅੱਜ ਦਾ ਸ਼ੋਅ ਇੱਥੇ ਹੀ ਸਮਾਪਤ ਕਰਦੇ ਹਾਂ। ਕੱਲ੍ਹ ਨੂੰ ਫਿਰ ਮੁਲਾਕਾਤ ਹੋਵੇਗੀ ਜੀ। ਇਜਾਜ਼ਤ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।